ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम ਅਦਾਬਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਆਓ ਨਾਲ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सचो सच में बहुत शुक्रिया जी। डॉक्टर साहब अज 20 दसंबर 2019 7 पो नानकशाही संमत 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਹਮੇਸ਼ਾ ਤਰ੍ਹਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸਦੇ ਹਾਂ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, फेसबुक TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਅਸੀਂ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਅੱਜ ਫਰਾਈਡੇ ਦਾ ਦਿਨ ਹੈ। ਅਸੀਂ ਸਭ ਨੂੰ ਹੈਪੀ ਵੀਕਐਂਡ ਕਹਿੰਦੇ ਹਾਂ ਔਰ ਕਹਿੰਦੇ ਹਾਂ ਕਿ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਸਾਰੇ ਜਿਉਂਦੇ ਰਹੋ, ਵਸਦੇ ਰਹੋ, ਹੱਸਦੇ ਰਹੋ ਤੇ TV 84 ਦੇ ਨਾਲ ਹੀ ਇਸੇ ਤਰ੍ਹਾਂ ਹੀ ਜੁੜੇ ਰਹੋ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ ਵੇਲੇ ਭਾਰਤ ਦੇ 1 ਬਿਲੀਅਨ 300 ਮਿਲੀਅਨ ਲੋਕ ਔਰ ਜਿਹੜਾ ਭਾਰਤ ਕਸ਼ਮੀਰ ਤੋਂ ਅਸਾਮ ਤੱਕ ਔਰ ਇਧਰੋਂ ਪੌਂਡੀਚੇਰੀ ਤੋਂ ਲੈ ਕੇ ਵੈਸਟ ਕੋਸਟ ਤੱਕ ਅਸੀਂ ਜੇ ਉਹ ਸਾਰੇ ਖਿੱਤੇ ਨੂੰ ਦੇਖੀਏ, ਜਿਹੜਾ ਹੁਣ ਤੱਕ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਦਾ ਸੌਦਾ ਵੇਚਦਾ ਰਿਹਾ ਜੀ। ਔਰ ਅੱਜ ਵੀ ਜਦੋਂ ਕਿ ਭਾਰਤ ਦੇ ਵਿੱਚ ਅੱਗ ਲੱਗੀ ਹੋਈ ਹੈ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਨੂੰ ਲੈ ਕੇ, ਬਿਲਕੁਲ ਉਹਨਾਂ ਦੇ 2 ਵਪਾਰੀ ਜਿਹੜੇ ਉੱਥੇ ਜ਼ਹਿਰ ਦੇ ਵਪਾਰੀ ਨੇ, ਇੱਥੇ ਆ ਕੇ ਉਹ ਸੌਦੇਬਾਜ਼ੀ ਔਰ ਸੌਦਾ ਖਰੀਦਣ ਵਾਲੇ ਵਪਾਰੀ ਬਣ ਜਾਂਦੇ ਨੇ। ਉਹਨਾਂ ਦਾ ਫੋਰਨ ਮਿਨਿਸਟਰ ਜੈ ਸ਼ੰਕਰ ਔਰ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ, ਜਿਹੜੇ 2+2 ਡਾਇਲੋਗ ਜਿਹਦਾ ਨਾਂ ਰੱਖਿਆ ਹੋਇਆ ਹੈ, ਕਿਉਂਕਿ ਅਮਰੀਕਾ ਦੇ ਜਿਹੜੇ ਨੇ ਡਿਫੈਂਸ ਸੈਕਟਰੀ ਔਰ ਫੋਰਨ ਸੈਕਟਰੀ ਮਾਈਕ ਪੋਂਪੀਓ ਔਰ ਦੂਸਰੇ ਮਿਸਟਰ ਐਸਪੀਓ ਉਹਨਾਂ ਦੇ ਨਾਲ ਮੁਲਾਕਾਤ ਤੋਂ ਬਾਅਦ ਹੁਣ ਵਾਪਸ ਮੁੜੇ ਨੇ। ਸੋ ਉਸ ਦੀ ਗੱਲ ਅਸੀਂ ਬਾਅਦ 'ਚ ਕਰਦੇ ਹਾਂ ਕਿ ਕਿਵੇਂ ਅਮਰੀਕਾ ਨੇ ਵੀ ਬਿਲਕੁਲ ਇਹ ਜਿਵੇਂ ਇਹ ਧਈਆ ਕੀਤਾ ਹੁੰਦਾ ਹੈ ਕਿ ਇਹਨਾਂ ਨੇ ਆਪਣੀ ਸਾਖ ਮਿੱਟੀ ਦੇ ਵਿੱਚ ਮਿਲਾਣੀ ਹੈ। ਇੱਕ ਪਾਸੇ ਅਮਰੀਕਨ ਪ੍ਰੈਜ਼ੀਡੈਂਸੀ ਪਿਛਲੇ ਆਪਣੇ 250 ਸਾਲ ਦੇ ਇਤਿਹਾਸ 'ਚ ਕਲੰਕਿਤ ਹੋਈ ਹੈ ਜਦੋਂ ਕਿ ਡੋਨਲਡ ਟਰੰਪ ਤੀਸਰਾ ਐਸਾ ਪ੍ਰੈਜ਼ੀਡੈਂਟ ਬਣ ਗਿਆ ਜਿਹੜਾ ਕਿ ਜਿਸ ਨੂੰ ਹਾਊਸ ਨੇ ਇੰਪੀਚ ਕੀਤਾ। ਔਰ ਮੈਂ ਲਗਭਗ ਜਿਹੜੀ 5-6 ਘੰਟੇ ਦੀ ਇਹਨਾਂ ਦੀ ਡਿਬੇਟ ਸੀ ਹਾਊਸ ਦੇ ਵਿੱਚ, ਜਿਸ ਦੇ ਵਿੱਚ ਰਿਪਬਲਿਕਨਸ ਵੀ, ਔਰ ਮੈਂ ਦੇਖ ਰਿਹਾ ਕਿ ਜਦੋਂ ਕੁੱਲ ਮਿਲਾ ਕੇ ਵੀ ਅਸੀਂ ਇਨਸਾਨੀਅਤ ਦੀ ਜੇ ਹੋਪ ਦੀ ਗੱਲ ਕਰੀਏ, ਅਮਰੀਕਾ ਨੇ ਬੇਸ਼ੱਕ ਜ਼ਿਆਦਤੀਆਂ ਵੀ ਕੀਤੀਆਂ, ਵਿਤਨਾਮ ਵਾਰ ਹੋਏ, ਅਫਗਾਨਿਸਤਾਨ ਵਾਰ ਹੋਏ ਔਰ ਉਸ ਤੋਂ ਪਹਿਲਾਂ 19ਵੀਂ ਸਦੀ ਦੇ ਅਖੀਰ 20ਵੀਂ ਸਦੀ ਦੀ ਬਿਗਨਿੰਗ 'ਚ ਫਿਲੀਪੀਨ ਹੋਏ ਜਾਂ ਈਵਨ ਕੋਰੀਅਨ ਵਾਰ ਹੋਏ, ਲੇਕਿਨ ਇਹਦੇ ਬਾਵਜੂਦ ਅਮਰੀਕਾ ਦਾ ਇੱਕ ਇਮੇਜ ਖਾਸ ਤੌਰ 'ਤੇ ਜਦੋਂ ਅਸੀਂ ਹਿਊਮਨ ਰਾਈਟਸ ਲਫ਼ਜ਼ ਅਟਰ ਕਰਦੇ ਤੇ ਇਸ ਹਵਾਲੇ ਨਾਲ ਜ਼ਰੂਰ ਇੱਕ ਹੋਪ ਦੇ ਤੌਰ 'ਤੇ ਜ਼ਰੂਰ ਇੱਭਰਿਆ ਸੀ, ਬਣਿਆ ਸੀ। ਜਦੋਂ ਮੈਂ ਵੀ 80s ਦੇ ਵਿੱਚ ਅਮਰੀਕਾ ਆਉਣ ਦਾ ਫੈਸਲਾ ਕੀਤਾ ਤਾਂ ਇੱਥੇ ਆਪਣਾ ਕੋਈ ਕਰੀਅਰ ਜਾਂ ਕੋਈ ਡਾਲਰਾਂ ਦੀ ਖਿੱਚ ਨਹੀਂ ਸੀ। ਪੰਜਾਬ ਸਾਡਾ ਸੜ ਰਿਹਾ ਸੀ 84 ਤੋਂ ਲੈ ਕੇ, ਜੋ ਕੁਛ ਚੱਲ ਰਿਹਾ ਸੀ ਪੋਸਟ 84 ਦਰਬਾਰ ਸਾਹਿਬ ਦਾ ਅਟੈਕ ਔਰ ਉਸ ਤੋਂ ਬਾਅਦ। ਔਰ ਉਦੋਂ ਇਹੀ ਚਾਹਨਾ ਸੀ ਕਿ ਕੌਮ ਦੇ ਲਈ ਜਿਹੜੀ ਆਵਾਜ਼ ਉੱਥੇ ਬਿਲਕੁਲ ਦਬਾਈ ਹੋਈ ਸੀ, ਉਹ ਸੋਸ਼ਲ ਮੀਡੀਆ ਦਾ ਜ਼ਮਾਨਾ ਵੀ ਨਹੀਂ ਸੀ, ਹੋਰ ਕੋਈ ਸਾਧਨ ਨਹੀਂ ਸੀ, ਪੰਜਾਬ ਨੂੰ ਬਾਕੀ ਦੁਨੀਆ ਨਾਲੋਂ ਕੱਟਿਆ ਹੋਇਆ ਸੀ। ਔਰ ਇਹੀ ਸੀ ਕਿ ਬਾਹਰ ਜਾ ਕੇ ਅਮਰੀਕਾ ਦਾ ਇੱਕ ਵੱਡਾ ਨਾਂ ਵੀ ਸੀ ਔਰ ਉਸ ਵੇਲੇ ਭਾਰਤ ਸੋਵੀਅਤ ਯੂਨੀਅਨ ਦੇ ਬਲੌਕ 'ਚ ਸੀ ਔਰ ਸੋਵੀਅਤ ਯੂਨੀਅਨ ਦਾ ਬਲੌਕ ਜਿਹੜਾ ਉਹ ਅਲਟੀਮੇਟਲੀ ਉਸ ਕਿਸਮ ਦੀਆਂ ਨੀਤੀਆਂ ਦਾ ਹੀ ਹਾਮਲ ਸੀ। ਇਸ ਲਈ ਸੋਵੀਅਤ ਯੂਨੀਅਨ ਨੇ ਭਾਰਤ ਦੇ ਦਰਬਾਰ ਸਾਹਿਬ ਤੇ ਹਮਲੇ ਦੀ ਲਾਈਨ ਨੂੰ ਵੀ ਸਪੋਰਟ ਕੀਤਾ ਸੀ।
ਉਹਨਾਂ ਦਾ ਜਿਹੜਾ ਅਫੀਸ਼ੀਅਲ ਕੰਮ, ਕਿਉਂਕਿ ਉਹ ਕਮਿਊਨਿਸਟ ਪਾਰਟੀ ਦਾ ਹੀ ਆਰਗਨ ਉਹਨਾਂ ਦੀ ਹਕੂਮਤ ਹੁੰਦੀ ਸੀ ਜੀ ਔਰ ਉਹਨਾਂ ਦਾ ਜਿਹੜਾ ਅਫੀਸ਼ੀਅਲ ਨਿਊਜ਼ਪੇਪਰ ਪ੍ਰਵਦਾ ਜਿਹੜਾ ਮਾਸਕੋ ਤੋਂ ਛਪਦਾ ਸੀ, ਉਹਨੇ ਸਭ ਤੋਂ ਪਹਿਲਾਂ ਜਿਹੜਾ ਵੈਲਕਮ ਕੀਤਾ ਸੀ ਔਰ ਉਹਨੇ ਕਿ ਇਹ ਸੀ ਕਿ ਜੀ ਕੋਈ ਚੋਇਸ ਨਹੀਂ ਸੀ ਰਹੀ। ਔਰ ਇਸੇ ਤਰ੍ਹਾਂ ਜੇ ਅਸੀਂ ਉਸ ਪੀਰੀਅਡ 'ਚ ਦੇਖੀਏ, ਬਾਰਬਰਾ ਕ੍ਰੋਸੈਟ ਜਿਹੜੀ ਨਿਊਯਾਰਕ ਟਾਈਮਜ਼ ਦੀ ਬਿਊਰੋ ਚੀਫ ਰਹੀ, ਇੰਡੀਆ ਦੇ ਵਿੱਚ ਦਿੱਲੀ ਬੇਸਡ ਸੀ, ਜੀ ਉਹਨੇ ਇੱਕ ਕਿਤਾਬ ਇੰਡੀਆ ਇਨ ਦਾ 21st ਸੈਂਚੁਰੀ ਲਿਖੀ ਹੈ ਔਰ ਉਹਨੇ ਉਸ ਦੌਰ ਦੀ ਗੱਲ ਹੀ ਕੀਤੀ ਹੈ 80s ਦੀ, ਕਿ ਕਿਵੇਂ ਭਾਰਤ ਦੀ ਇੰਟੈਲੀਜੈਂਸ ਏਜੰਸੀ ਰਾ, ਜਿਸ ਨੂੰ ਰਸ਼ੀਅਨ ਇੰਟੈਲੀਜੈਂਸ ਏਜੰਸੀ KGB ਨੇ ਟ੍ਰੇਨਡ ਕੀਤਾ ਸੀ ਔਰ KGB ਦੇ ਸਾਰੇ ਖੁਫੀਆ ਆਪਰੇਸ਼ਨ ਜਿਹੜੇ ਮਿਡਲ ਈਸਟ ਤੱਕ ਦੇ ਸੀ, ਉਹਨਾਂ ਦਾ ਹੈੱਡਕੁਆਰਟਰ ਦਿੱਲੀ ਸੀ। ਜੀ ਸੋ ਉਹਨਾਂ ਹਾਲਾਤਾਂ 'ਚ ਅਮਰੀਕਾ ਤੋਂ ਇੱਕ ਆਸ ਵੀ ਸੀ ਔਰ ਜ਼ਾਹਰਾ ਤੌਰ ਤੇ ਅਸੀਂ ਐਜ਼ ਏ ਵਿਕਟਮ ਇਹ ਮਹਿਸੂਸ ਕਰਦੇ ਸੀ ਕਿ ਭਾਈ ਜੇ ਹਿਊਮਨ ਰਾਈਟਸ ਦੀ ਗੱਲ ਦੇ ਉੱਤੇ ਉਦੋਂ ਤੱਕ ਅਜੇ ਚਾਈਨਾ ਦੇ ਨਾਲ ਵੀ ਅਮਰੀਕਾ ਨਹੀਂ ਸੀ ਖੁੱਲਿਆ ਹੋਇਆ, ਭਾਵੇਂ ਅਮਰੀਕਨ ਵਿਜ਼ਿਟ ਹੋ ਗਈ ਸੀ, ਲੇਕਿਨ ਅਜੇ ਹਿਊਮਨ ਰਾਈਟਸ ਦੀ ਜਿਹੜੀ ਤਲਵਾਰ ਹੈ ਉਹਨਾਂ ਦੇ ਸਿਰ ਤੇ ਲਟਕਦੀ ਹੁੰਦੀ ਸੀ। ਇਹ ਤਾਂ 90s ਜਾ ਕੇ ਕਲਿੰਟਨ ਈਰਾ ਦੇ ਵੇਲੇ ਇਹਨਾਂ ਨੇ ਲਾਈਨ ਲਈ ਕਿ ਜੀ ਨਹੀਂ, ਇਹ ਬਿਜ਼ਨਸ ਡੀਲਿੰਗ ਅਲੱਗ ਹੈ ਔਰ ਹਿਊਮਨ ਰਾਈਟਸ ਅਲੱਗ ਨੇ, ਰਾਦਰ ਬਿਜ਼ਨਸ ਡੀਲਿੰਗ ਹਿਊਮਨ ਰਾਈਟਸ ਇੰਪਰੂਵ ਕਰਨ 'ਚ ਮਦਦ ਕਰਦੀ ਹੈ। ਸੋ ਇਹ ਉਹਨਾਂ ਦਾ ਇੱਕ ਤਰੀਕਾ ਸੀ ਜਿਹਦੇ 'ਚ ਉਹਨਾਂ ਨੇ ਆਪਣਾ ਖਹਿੜਾ ਛੁਡਾਇਆ। ਬਟ 9/11 ਤੋਂ ਬਾਅਦ ਤੇ ਜਿੱਥੇ ਦੁਨੀਆ ਦੀਆਂ ਸਾਰੀਆਂ ਆਜ਼ਾਦੀ ਤਹਿਰੀਕਾਂ ਨੇ ਸਫ਼ਰ ਕੀਤਾ, ਕਿਉਂਕਿ ਮਿਲੀਟੈਂਸੀ, ਟੈਰਰਿਜ਼ਮ ਔਰ ਫਰੀडम फाइटिंग, ਇਹ ਔਰ ਫਰੀडम फाइटर, ਇਹ ਤਿੰਨੋਂ ਹੀ ਇੱਕ ਟੈਰਰਿਜ਼ਮ ਦੇ ਕੈਟਾਗਰੀ 'ਚ ਆ ਗਏ। ਪਰ ਇਹਦੇ ਬਾਵਜੂਦ ਇਹ ਜ਼ਰੂਰ ਅਮਰੀਕਾ, ਕਿਉਂਕਿ ਜਦੋਂ ਇਹਨਾਂ ਦੇ ਅਸੀਂ ਬੇਸਿਕ ਮੋਟਿਵ ਸੁਸਾਇਟੀ ਦੇ ਫਾਊਂਡਿੰਗ ਫਾਦਰਸ ਦੇ ਜਾਂ ਖੁਦ ਇਹਨਾਂ ਨੇ ਡੈਮੋਕ੍ਰੇਸੀ ਦਾ ਜਿਹੜਾ ਝੰਡਾ ਚੁੱਕਿਆ ਹੋਇਆ, ਤੇ ਫਿਰ ਇਹ ਆਸ ਕੀਤੀ ਜਾਂਦੀ ਸੀ ਕਿ ਬਈ ਇਹ ਘੱਟੋ ਘੱਟ ਡੈਮੋਕ੍ਰੈਟਿਕ ਰਜੀਮਸ ਦੇ ਨਾਂ ਥੱਲੇ ਜਾਂ ਡੈਮੋਕ੍ਰੇਸੀ ਦੇ ਨਾਂ ਥੱਲੇ ਜਿਹੜੇ ਫਾਸ਼ਿਜ਼ਮ ਔਰ ਜਿਹੜੀ ਸਟੇਟ ਟੈਰਰਿਜ਼ਮ ਕਰ ਰਹੀ ਹੈ ਉਹਨੂੰ ਕਿਤੇ ਨਾ ਕਿਤੇ ਜ਼ਰੂਰ ਚੈੱਕ ਕਰੇਗੀ। ਪਰ ਅਸੀਂ ਲੇਟਲੀ ਦੇਖ ਰਹੇ ਹਾਂ ਕਿ ਅਮਰੀਕਾ ਦੀਆਂ ਨੀਤੀਆਂ ਕਿੰਨੀ ਤੇਜ਼ੀ ਨਾਲ ਬਦਲੀਆਂ। ਬਿਲਕੁਲ। ਔਰ ਉਹੀ ਮੋਦੀ ਜਿਹਨੂੰ 2002 ਤੋਂ 2014 ਤੱਕ ਅਮਰੀਕਾ ਨੇ ਵੀਜ਼ਾ ਨਹੀਂ ਸੀ ਦਿੱਤਾ ਹੈ, ਕਿਉਂਕਿ ਅਮਰੀਕਾ ਦੇ ਕਮਿਸ਼ਨ US ਸਰਫ ਨੇ ਜਿਹੜਾ ਉਸ ਨੂੰ ਜ਼ਿੰਮੇਵਾਰ ਠਹਿਰਾਇਆ ਸੀ 2002 ਚ ਮੁਸਲਮਾਨਾਂ ਦੇ ਕਤਲੇਆਮ ਲਈ। ਉਹ ਕਿਵੇਂ ਮੋਦੀ ਦੇ ਲਈ ਫਿਰ ਰੈੱਡ ਕਾਰਪੇਟ ਅਮਰੀਕਾ ਦੇ ਵਿੱਚ ਵਿਛਾਇਆ ਗਿਆ ਔਰ ਟਰੰਪ ਦੇ ਪੀਰੀਅਡ ਤੱਕ ਪਹੁੰਚਦੇ ਆ। ਬੇਸ਼ੱਕ ਉਹ ਤਾਂ ਪਹਿਲੇ ਓਬਾਮਾ ਪੀਰੀਅਡ ਦੀ ਗੱਲ ਹੀ ਹੈ ਜਦੋਂ ਕਿ ਡੈਮੋਕ੍ਰੇਟਸ ਦੀ ਹਕੂਮਤ ਸੀ, ਵਾਈਟ ਹਾਊਸ ਡੈਮੋਕ੍ਰੇਟਸ ਕੋਲ। ਪਰ ਹੁਣ ਤਾਂ ਅਸੀਂ ਦੇਖਦੇ ਹਾਂ ਕਿ ਵੀ ਜਦੋਂ ਈਵਨ ਅਮਰੀਕਨ ਪ੍ਰੈਜ਼ੀਡੈਂਟ ਦਾ ਆਪਣਾ ਕੀ ਹਾਲ ਹੈ, ਮੋਰਲੀ ਵੀ, ਪੋਲੀਟੀਕਲੀ ਵੀ, ਔਰ ਇੰਟਰਫੀਅਰੈਂਸ ਜਿਹੜੀ ਇੰਪੀਚਮੈਂਟ ਹਾਊਸ ਦੇ ਵਿੱਚ ਹੋਈ ਉਹ ਕਿਵੇਂ, ਕਿਉਂਕਿ ਉਸ ਤੋਂ ਪਹਿਲਾਂ ਕਿਵੇਂ ਰਸ਼ੀਅਨਸ ਨੇ ਹਿਲਰੀ ਕਲਿੰਟਨ ਦਾ ਡਾਟਾ ਜਿਹੜਾ ਹੈ ਉਸ ਨੂੰ ਇਹਨਾਂ ਨੂੰ ਦਿੱਤਾ ਔਰ ਉਹ ਇਫੈਕਟ ਕੀਤਾ ਇਲੈਕਸ਼ਨ ਨੂੰ। ਉਹ ਤਾਂ ਇਸ਼ੂ ਵੱਡਾ ਇਸ਼ੂ ਨਹੀਂ ਬਣਿਆ ਕਿਉਂਕਿ ਉਹ ਤਾਂ ਇਨੀਸ਼ੀਅਲੀ ਇਹਨਾਂ ਨੇ ਦਬਾ ਦਿੱਤਾ। ਲੇਕਿਨ ਜਿਹੜਾ ਸਭ ਤੋਂ ਸੀਰੀਅਸ, ਕਿਉਂਕਿ ਵਿਸਲ ਬਲੋਅਰ ਆਇਆ ਯੂਕਰੇਨ ਦੇ ਮੁੱਦੇ ਤੇ ਕਿ ਕਿਵੇਂ ਯੂਕਰੇਨੀਅਨ ਹਕੂਮਤ ਜਿਹਨੂੰ ਡਿਫੈਂਸ ਏਡ ਵੀ ਮਿਲਦੀ ਸੀ ਔਰ ਯੂਕਰੇਨ ਜ਼ਾਹਰਾ ਤੌਰ ਤੇ ਰਸ਼ੀਅਨ ਇਨਫਲੂਐਂਸ ਤੋਂ ਬਚਣ ਲਈ ਜਿਹੜਾ ਉਹ ਸਟਰਗਲ ਕਰ ਰਿਹਾ ਔਰ ਉਹਨਾਂ ਦੇ ਖਿਲਾਫ ਵੀ ਖਲੋਤਾ ਹਮੇਸ਼ਾ ਅਮਰੀਕਾ ਦਾ ਰਾਈ ਹੈ ਔਰ ਉਹਨੂੰ ਟਰੰਪ ਜਿਹੜਾ ਉਹ ਪ੍ਰੈਸ਼ਰਾਈਜ਼ ਕਰ ਰਿਹਾ ਕਿ ਵੀ ਤੂੰ ਬਾਈਡਨ ਔਰ ਉਹਦੇ ਲੜਕੇ ਜਿਹੜਾ ਮੇਨ ਓਪੋਨੈਂਟ ਹੋਣਾ 2020 ਚ ਉਹਦੇ ਲੜਕੇ ਦੇ ਖਿਲਾਫ ਇਨਵੈਸਟੀਗੇਸ਼ਨ ਕਰਕੇ ਜਿਹੜਾ ਇਹਨਾਂ ਨੂੰ ਨੇਲ ਕਰ ਤਾਂ ਹੀ ਅਸੀਂ ਇਹ ਡਿਫੈਂਸ ਦੀ ਜਿਹੜੀ ਮਨੀ ਹੈ ਔਰ ਦੂਜਾ ਉਹ ਰਿਲੀਜ਼ ਕਰਾਂਗੇ। ਸੋ ਜ਼ਾਹਰਾ ਤੌਰ ਤੇ ਇਸ ਦੇ ਲਈ ਤਾਂ ਕੋਈ ਬਹੁਤੇ ਜਿਹੜਾ ਉਹ ਸਬੂਤਾਂ ਦੀ ਕੀ ਲੋੜ ਹੋਣੀ ਸੀ, ਆਲਰੇਡੀ ਸਬੂਤ ਸੀ ਔਰ ਇਹਨੇ ਆਪਣੀ ਬੈਲੀਜਰੈਂਸ ਦਿਖਾਈ। ਇਹਨੇ ਤਾਂ ਕਿਹਾ ਜੀ ਇਹ ਬਿਲਕੁਲ ਲਾਈਜ਼ ਹੈ ਔਰ ਫਲਾਣਾ, ਵਾਈਟ ਹਾਊਸ ਤੋਂ ਹੀ ਹਦਾਇਤ ਕੀਤੀ ਕਿ ਕੋਈ ਜਾਏ ਨਾ ਹੀ ਜਾਏ। ਸੋ ਇੱਕ ਪਾਸੇ ਇਹ ਮੋਰਲੀ ਬੈਂਕਰਪਟ ਜਿਹੜਾ ਵਾਈਟ ਹਾਊਸ ਹੋ ਗਿਆ, ਇੰਪੀਚਡ ਪ੍ਰੈਜ਼ੀਡੈਂਟ ਦੇ ਲਈ ਅਮਰੀਕਨਾਂ 'ਚ ਇੱਕ ਅੰਗਰੇਜ਼ੀ ਐਕਸਪ੍ਰੈਸ਼ਨ ਹੁੰਦੀ ਹੈ ਲੇਮ ਡੱਕ, ਕਿ ਉਹ ਬਤਖ ਜਿਹਦੀ ਲੱਤ ਟੁੱਟ ਜਾਏ। ਸੋ ਉਹਦੀ ਇਫੈਕਟਿਵ ਹਾਲਾਂ ਜਦੋਂ ਉਹਦੀ ਵੋਟ ਹੋ ਰਹੀ ਸੀ ਔਰ ਬਿਲਕੁਲ ਸਟ੍ਰਿਕਟਲੀ ਪਾਰਟੀ ਲਾਈਨ ਦੇ ਉੱਤੇ ਹੋਈ, ਇਹ ਵੀ ਇੱਕ ਅਫਸੋਸ ਦੀ ਗੱਲ ਹੈ ਕਿਉਂਕਿ ਅਮਰੀਕਾ ਦੇ ਵਿੱਚ ਹਮੇਸ਼ਾ ਕਿਉਂਕਿ ਇੱਥੇ ਕੋਈ ਪਾਰਟੀ ਵਿਪ ਜਾਰੀ ਕਰਨ ਦੀ ਲਾਈਨ ਨਹੀਂ ਹੈਗੀ ਜਿਵੇਂ ਬ੍ਰਿਟਨ 'ਚ ਹੁੰਦੀ ਹੈ ਜਾਂ ਇੰਡੀਆ ਨੇ ਜਾਂ ਕੈਨੇਡਾ ਨੇ ਉਹ ਮਾਡਲ ਫੋਲੋ ਕੀਤਾ ਹੋਇਆ। ਇੱਥੇ ਆਪਣੀ ਕੌਨਸ਼ੀਅਸ ਦੇ ਉੱਤੇ ਬੇਸਡ ਵੀ ਜਿਹੜੇ ਨੇ ਉਹ ਭਾਵੇਂ ਰਿਪਬਲਿਕਨ ਹੋਣ ਜਾਂ ਡੈਮੋਕ੍ਰੈਟ ਹੋਣ, ਜੇ ਉਹਨਾਂ ਨੂੰ ਲੱਗੇ ਵੀ ਗੱਲ ਠੀਕ ਨਹੀਂ ਹੈ
ਤੇ ਉਹ ਵੋਟ ਫॉर ਜਾਂ ਅਗੇਂਸਟ ਕਰਦੇ ਨੇ। ਬਿਲਕੁਲ। ਪਰ ਇੱਕ ਵੀ ਜਿਹੜੀ ਹੈ ਰਿਪਬਲਿਕਨ ਵੋਟ ਇਹਦੇ ਉਲਟ ਜਿਹੜੀ ਆਰਐਸਐਸ ਨੇ ਬਿਲਡ ਕੀਤੀ ਹੋਈ ਸੀ ਇੱਥੇ, ਤੁਲਸੀ ਗੈਫਰਡ ਜਿਹੜੀ ਪ੍ਰੈਜ਼ੀਡੈਂਸੀ ਲਈ ਵੀ ਰਨ ਕਰ ਰਹੀ ਸੀ, ਉਹਨੇ ਜਿਹੜਾ ਐਬਸਟੇਨ ਕੀਤਾ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਰਿਪਬਲਿਕਨ ਸਾਰਿਆਂ ਨੇ ਉਸ ਇੰਪੀਚਮੈਂਟ ਦੇ ਅਗੇਂਸਟ ਵੋਟ ਪਾਈ। ਸੋ ਇਹਦਾ ਮਤਲਬ ਇਹ ਹੈ ਕਿ ਈਵਨ ਜੇ ਅਸੀਂ ਉੱਥੋਂ ਦੇ ਸੈਟਅਪ ਦੀ ਗੱਲ ਦੇਖ ਰਹੇ ਹਾਂ ਇੰਡੀਅਨ ਪਾਰਲੀਮੈਂਟ ਦੀ, ਕਿ ਕਿਵੇਂ ਐਨ ਬਲਾਕ ਬੀਜੇਪੀ ਦੇ 303 ਬੰਦੇ ਜਿਹੜੇ ਨੇ ਉਹ ਭੁਗਤੇ। ਔਰ ਇੱਕ ਗੱਲ ਜਿਹੜੀ ਮਮਤਾ ਬੈਨਰਜੀ ਨੇ ਮੈਂਸ਼ਨ ਕੀਤੀ, ਪਹਿਲਾਂ ਮੈਂ ਕਿਤੇ ਮੀਡੀਆ 'ਚ ਨਹੀਂ ਸੀ ਦੇਖੀ, ਕਿ ਮੋਦੀ ਨੇ ਇਸ ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਬਿੱਲ ਜਦੋਂ ਪੇਸ਼ ਹੋਇਆ ਲੋਕ ਸਭਾ 'ਚ, ਉਦੋਂ ਇਹਨੇ ਵੋਟ ਨਹੀਂ ਪਾਈ, ਹਾਲਾਂਕਿ ਉਹ ਹਾਊਸ 'ਚ ਮੌਜੂਦ ਸੀ। ਹੁਣ ਇਹਨਾਂ ਦੀ ਇਨਰ ਰਾਈਵਲਰੀ ਚੱਲ ਰਹੀ ਹੈ ਅਮਿਤ ਸ਼ਾਹ ਨਾਲ, ਜਾਂ ਕੱਲ ਨੂੰ ਸਭ ਕੁਝ ਜਦੋਂ ਗੱਲ ਵਿਗੜ ਜਾਏ ਤੇ ਅਮਿਤ ਸ਼ਾਹ ਦੇ, ਕਿਉਂਕਿ ਅਮਿਤ ਸ਼ਾਹ ਇੰਨਾ ਐਂਬੀਸ਼ੀਅਸ ਹੋ ਗਿਆ ਹੈ ਕਿ ਉਹਨਾਂ ਦਾ ਆਪਣਾ ਮੀਡੀਆ ਵੀ ਇਹ ਕਹਿਣ ਲੱਗ ਗਿਆ ਸੀ ਕਿ ਜੀ ਅਮਿਤ ਸ਼ਾਹ ਨੇ ਹੁਣ ਆਪਣਾ ਇਮੇਜ ਬਣਾ ਲਿਆ, ਉਹਨੂੰ ਮੋਦੀ ਦੀ ਸ਼ੈਲਟਰ ਦੀ ਲੋੜ ਨਹੀਂ ਹੈ, ਜਾਂ ਮੋਦੀ ਦੇ ਇਮੇਜ 'ਚ ਉਹਦੀ ਤਾਕਤ ਨਹੀਂ ਨਿਕਲਦੀ, ਉਹ ਚਾਣਕਿਆ ਬਣ ਕੇ ਉੱਭਰੇ। ਸੋ ਪੋਸੀਬਲ ਹੈ, ਕਿਉਂਕਿ ਇਹਨਾਂ ਦੀ ਜਦੋਂ ਬਾਣੀਆਂ ਦੀ ਆਪਸੀ ਲੜਾਈ ਵੀ ਹੁੰਦੀ ਹੈ ਉਹ ਇਸ ਕਿਸਮ ਦਾ ਹੀ ਹੁੰਦਾ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤੀ ਪਾਰਲੀਮੈਂਟ ਦੇ ਵਿੱਚ, ਫਿਰ ਰਾਜ ਸਭਾ ਜਿਸ ਢੰਗ ਦੇ ਨਾਲ ਰੀਜਨਲ ਪਾਰਟੀਆਂ ਇਸ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਵਿੱਚ ਬੇਸਿਕ ਰੂਹ ਦੇ ਖਿਲਾਫ ਗਈਆਂ ਉਹਨਾਂ ਦੇ ਆਪਣੇ ਕਨਸਟੀਟਿਊਸ਼ਨ ਦੀ। ਸੋ ਅਮਰੀਕਾ 'ਚ ਵੀ ਮੈਂ ਇਹ ਦੇਖਿਆ ਕਿ ਇੰਪੀਚਮੈਂਟ ਦੇ ਵੇਲੇ ਜਿਹੜੀਆਂ ਉਹਨਾਂ ਦੀਆਂ ਸਪੀਚਸ ਸੀ ਰਿਪਬਲਿਕਨਸ ਦੀਆਂ, ਇੱਕ ਨੇ ਤਾਂ ਉਹਨੂੰ ਕਿਹਾ ਜੀ ਜਿਵੇਂ ਜੀਸਸ ਨੂੰ ਜਿਹੜਾ ਉਹਨੂੰ ਵੀ ਹੱਕ ਦਿੱਤਾ ਸੀ ਕਿ ਉਹ ਆਪਣੇ ਆਪ ਨੂੰ ਡਿਫੈਂਡ ਕਰੇ ਟਰੰਪ ਨੂੰ, ਜਿਵੇਂ ਕਿੱਥੇ ਜਾ ਕੇ ਤੁਸੀਂ ਇੱਕ ਜਿਹੜਾ ਮੋਰਲੀ ਬੈਂਕਰਪਟ ਬੰਦਾ ਹੈ ਔਰ ਤੁਹਾਡੇ ਆਪਣੇ ਨੇਸ਼ਨ ਦੀ ਸਿਕਿਉਰਿਟੀ ਔਰ ਦੂਸਰੇ ਦੇ ਨਾਲ ਜਿਹਨੇ ਕੰਪਰੋਮਾਈਜ਼ ਕੀਤਾ ਉਹਨੂੰ ਤੁਸੀਂ ਜੀਸਸ ਦੇ ਨਾਲ ਕੰਪੇਅਰ ਕਰ ਰਹੇ ਹੋ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਜਦੋਂ ਇੱਕ ਨੈਗੇਸ਼ਨ ਹੁੰਦੀ ਹੈ, ਔਰ ਕੁੱਲ ਮਿਲਾ ਕੇ ਵੀ ਜਦੋਂ ਅਸੀਂ ਇਨਸਾਨੀਅਤ ਦੇ ਹਵਾਲੇ ਨਾਲ ਜਾਂ ਦੂਸਰਾ ਦੇਖਦੇ ਹਾਂ, ਜਿਵੇਂ ਤੇਜ਼ੀ ਨਾਲ ਮੋਰਲ ਵੈਲਿਊਜ਼, ਅਖਲਾਕੀ ਵੈਲਿਊਜ਼, ਔਰ ਉਹਦੇ ਚੋਂ ਹੀ ਬੰਦੇ ਤਾਂ ਅਲਟੀਮੇਟਲੀ ਜਦੋਂ ਸੁਸਾਇਟੀਜ਼ ਵੀ ਡੀਜਨਰੇਟ ਹੁੰਦੀਆਂ ਨੇ, ਔਰ ਜਿਵੇਂ ਪਲੇਟੋ ਨੇ ਕਿਹਾ ਕਿ ਪੀਪਲ ਗੈਟ ਦਾ ਲੀਡਰਸ ਵਟ ਦੇ ਡਿਜ਼ਰਵ, ਉੱਥੋਂ ਤਾਂ ਨਹੀਂ ਆਣੇ ਹੁੰਦੇ। ਸੋ ਕੁੱਲ ਮਿਲਾ ਕੇ ਇਹਨਾਂ ਨੂੰ, ਟਰੰਪ ਨੂੰ ਕਿਹਨੇ ਚੁਣਿਆ ਇਸ ਮੁਲਕ ਦੇ ਵਿੱਚ? ਅਮਰੀਕਨਾਂ ਨੇ ਹੀ ਚੁਣਿਆ। ਮੋਦੀ ਨੂੰ ਕਿਹਨੇ ਚੁਣਿਆ? ਸੋ ਕਈ ਵਾਰ ਜੇ ਓਵਰਆਲ ਵੀ ਸੁਸਾਇਟੀ ਦੀ ਡੀਜਨਰੇਸ਼ਨ ਨੂੰ ਵੀ ਰਿਪਰੈਜ਼ੈਂਟ ਕਰਦੇ ਨੇ। ਔਰ ਮੈਨੂੰ ਇਸ ਗੱਲ ਦਾ ਦੁੱਖ ਹੋਇਆ ਕਿ ਵੀ ਇੰਨੇ 3 ਹੌਟ ਇਸ਼ੂ ਉਸ ਖਿੱਤੇ ਦੇ ਵਿੱਚ ਚੱਲ ਰਹੇ ਨੇ, ਕਸ਼ਮੀਰ ਜਿਸ ਦੇ ਬਾਰੇ ਇਹੀ ਟਰੰਪ ਜਿਹੜਾ ਹੈ ਉਹ ਮੀਡੀਏਸ਼ਨ ਕਰਨ ਦਾ ਜਿਹੜਾ ਹੈ ਉਹ ਡਰਾਮਾ ਕਰ ਰਿਹਾ ਸੀ ਕਿ ਤਿਆਰ ਹੈ ਜੀ ਅਸੀਂ। ਉਹੀ ਅਮਰੀਕਾ ਜਿਹੜਾ ਉਸ ਸਿਕਿਉਰਿਟੀ ਕੌਂਸਲ ਦਾ ਮੈਂਬਰ ਹੈ ਜਿਹਨੇ 13-14 ਰੈਜ਼ੋਲੂਸ਼ਨ ਨੇ ਜਿਨ੍ਹਾਂ ਦੇ ਕਸ਼ਮੀਰ ਦੇ ਵਿੱਚ, ਜੰਮੂ ਕਸ਼ਮੀਰ ਦੇ ਵਿੱਚ ਪਲੇਬਸਾਈਟ ਕਰਵਾਉਣ ਦੇ, ਹੁਣ ਉਹਨਾਂ ਦਾ ਸੈਕਟਰੀ ਆਫ ਸਟੇਟ ਔਰ ਸੈਕਟਰੀ ਆਫ ਡਿਫੈਂਸ ਮਿਲ ਰਿਹਾ ਹੈ। ਕਸ਼ਮੀਰ ਜਿਹੜਾ ਮੁਕੰਮਲ ਤੌਰ ਤੇ ਸੜ ਰਿਹਾ ਹੈ ਔਰ 136ਵਾਂ ਦਿਨ ਹੈ ਅੱਜ। ਉਹੀ ਇੰਟਰਨੈਟ ਬੰਦ ਹੈ, ਉਹੀ ਸਾਰਾ ਪਾਰਟ ਚੱਲ ਰਿਹਾ। ਅੱਜ ਇੱਕ ਸਟੋਰੀ ਸੀ ਕਿ ਉਹਨਾਂ ਦੀ ਇਕਨੋਮੀ ਕਿੰਨੀ ਬੁਰੇ ਹਾਲ 'ਚ ਹੈ, ਲੋਕਾਂ ਦਾ ਸਨੋ ਪੈ ਰਹੀ ਹੈ ਔਰ ਕੋਈ ਸਾਧਨ ਨਹੀਂ ਨੇ, ਕੱਟ ਆਫ ਹੈ, ਬਿਜਲੀ ਵੀ ਨਹੀਂ ਹੈ, ਔਰ ਬਿਲਕੁਲ ਇਸ ਕਿਸਮ ਦੇ ਮਾਹੌਲ 'ਚ। ਔਰ ਇਸ ਸਾਰੇ 'ਚ ਜਦੋਂ ਇਹਨਾਂ ਦੇ ਮਿਨਿਸਟਰ ਜਿਹੜੇ ਜੈ ਸ਼ੰਕਰ ਫੋਰਨ ਮਿਨਿਸਟਰ ਹੈ ਔਰ ਰਾਜਨਾਥ ਸਿੰਘ, ਉਹ ਬੜੇ ਮਾਣ ਨਾਲ ਕਹਿ ਰਹੇ ਨੇ ਕਿ ਜੀ ਜਿਹੜੀ ਗੱਲਬਾਤ ਹੋਈ ਉਹਦੇ 'ਚ ਨਾ ਤਾਂ ਕਸ਼ਮੀਰ ਦਾ ਇਸ਼ੂ ਆਇਆ, ਨਾ ਉਹਦੇ 'ਚ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਆਇਆ ਜਿਹਦੇ ਥੱਲੇ ਸਾਰਾ ਦੇਸ਼ ਜਿਹੜਾ ਉਹ ਸੜ ਰਿਹਾ ਹੈ, ਔਰ ਕਿਸ ਲੈਵਲ ਦੇ ਪ੍ਰੋਟੈਸਟ ਇੱਕ ਤੋਂ ਦੂਸਰੇ ਸਿਰੇ 'ਚ ਨੇ। ਅੱਜ ਹੀ ਪਿਛਲੇ 24 ਘੰਟੇ ਯੂਪੀ ਦੇ ਵਿੱਚ 5 ਤੋਂ ਜ਼ਿਆਦਾ ਬੰਦੇ ਜਿਹੜੇ ਨੇ, 6 ਜਾਂ 7 ਫਿਗਰ ਵੀ ਆ ਰਹੀ ਹੈ, ਉਹ ਗੋਲੀ ਦੇ ਨਾਲ ਮਰੇ ਨੇ। ਔਰ ਸਾਰੇ ਹੀ ਸਟੇਟ ਦੇ ਵਿੱਚ ਇਹ ਤਾਂ ਜਿਹੜੀ ਫਿਗਰ ਬਾਹਰ ਆਉਂਦੀ ਹੈ, ਅੰਦਰ ਕੀ ਚੱਲ ਰਿਹਾ ਹੈ। ਪੁਲਿਸ ਜਿਹੜੀ ਹੈ ਉਹ ਘਰਾਂ 'ਚ ਵੜ ਕੇ ਜਿਹੜੀ ਹੈ ਕੁੱਟ ਰਹੀ ਹੈ ਔਰਤਾਂ ਨੂੰ, ਮਰਦਾਂ ਨੂੰ, ਮੁਸਲਮਾਨਾਂ ਨੂੰ ਖਾਸ ਤੌਰ ਤੇ। ਔਰ ਯੋਗੀ ਆਦਿੱਤਿਆਨਾਥ ਕਹਿ ਰਿਹਾ ਜੀ ਮੈਂ ਤਾਂ ਆਰਡਰ ਕਰ ਦਿੱਤਾ ਹੈ ਕਿ ਵੀ ਇਹਨਾਂ ਦੀ ਜਿਹੜੇ ਕਰਨ ਵਾਲੇ ਨੇ ਕੋਈ ਵੀ ਹਿੰਸਾ, ਇਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਕਰੋ ਔਰ ਆਕਸ਼ਨ ਕਰੋ ਔਰ ਇਹਨੂੰ ਦਬਾ ਦਿਓ ਵਾਇਲੈਂਟਲੀ। ਸੋ ਇਹੀ ਈਵਨ ਦਿੱਲੀ ਦੇ ਵਿੱਚ ਵੀ ਜਿਹੜੀ ਹੈ ਫਿਰ ਵਾਇਲੈਂਸ ਹੋਈ ਹੈ। ਜਿਹੜਾ ਜਾਮੀਆ ਜਿਹੜਾ ਉੱਥੋਂ ਜਾਮਾ ਮਸਜਿਦ ਤੋਂ ਦਿੱਲੀ ਗੇਟ ਤੱਕ ਜਾਂ ਉਹਨਾਂ ਨੂੰ ਪਰਮਿਸ਼ਨ ਹੀ ਨਹੀਂ ਦੇ ਰਿਹਾ, 144 ਲਾ ਦਿੱਤੀ ਹੈ ਜੀ, ਕੋਈ ਨਹੀਂ ਹੋ ਸਕਦਾ। ਇਹਦੇ ਉਲਟ ਮੋਦੀ ਜਿਹੜਾ ਆਉਣ ਵਾਲੇ ਦਿਨਾਂ 'ਚ ਦਿੱਲੀ 'ਚ ਰੈਲੀ ਕਰਨ ਜਾ ਰਿਹਾ ਕਿਉਂਕਿ ਦਿੱਲੀ 'ਚ ਅਸੈਂਬਲੀ ਚੋਣਾਂ ਨੇ। ਸੋ ਇੱਕ ਤਾਂ ਹੁੰਦਾ ਹੈ ਕਿ ਵੀ ਕੋਈ ਚੀਜ਼ ਬੀਤ ਗਈ ਤੇ ਉਹਦਾ ਤੁਸੀਂ ਨੋਟਿਸ ਨਹੀਂ ਲਿਆ,
ਨਹੀਂ, ਸੋ ਜ਼ਾਹਰ ਹੈ ਕਿ ਵੀ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਜਿਹੜਾ ਉਹਨਾਂ ਦੇ ਆਪਣੇ ਕਨਸਟੀਟਿਊਸ਼ਨ ਦੀ ਖਿਲਾਫ ਵਰਜ਼ੀ ਹੈ, ਔਰ ਅਮਰੀਕਾ ਦਾ ਆਪਣਾ ਸੈਮਾਈ ਗਵਰਨਮੈਂਟ ਜਿਹੜਾ ਕਮਿਸ਼ਨ ਹੈ, ਜੀ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਉਹ ਵਾਰਨ ਕਰ ਚੁੱਕਾ ਹੈ ਅਮਿਤ ਸ਼ਾਹ ਨੂੰ, ਦੂਜਿਆਂ ਨੂੰ, ਕਿ ਅਸੀਂ ਪਾਬੰਦੀਆਂ ਲਾਵਾਂਗੇ। ਔਰ ਇੱਥੇ ਦੋ ਪ੍ਰੋਮੀਨੈਂਟ ਹੁਣ ਸੈਕਟਰੀ ਆਫ ਡਿਫੈਂਸ, ਸੈਕਟਰੀ ਆਫ ਫੋਰਨ ਅਫੇਅਰਸ, ਦੋਨੋਂ ਮਹਿਕਮੇ ਨੇ, ਬਿਲਕੁਲ। ਡਿਫੈਂਸ ਹੈ, ਫੋਰਨ ਅਫੇਅਰਸ, ਉਹਨਾਂ ਦੇ ਵਜ਼ੀਰ ਆਏ ਹੋਣ, ਜੀ। ਨਾ ਉਹਦੇ ਚ ਕਸ਼ਮੀਰ ਦਾ ਜ਼ਿਕਰ ਹੋਏ, ਨਾ ਉਹਦੇ ਚ ਜਿਹੜਾ ਉਹ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦਾ ਹੋਏ। ਔਰ ਜਿਹੜਾ ਅਮੈਂਡਮੈਂਟ ਬਿੱਲ ਪੇਸ਼ ਕਰਨ ਲੱਗਿਆ, ਅਮਿਤ ਸ਼ਾਹ ਨੇ ਕਿਹਾ ਕਿ ਜੀ ਨੈਕਸਟ ਅਸੀਂ NRC ਲਿਆ ਰਹੇ ਹਾਂ, ਨੈਸ਼ਨਲ ਰਜਿਸਟਰੀ ਆਫ ਸਿਟੀਜ਼ਨ, ਰਜਿਸਟ੍ਰੇਸ਼ਨ ਆਫ ਸਿਟੀਜ਼ਨ। ਸੋ ਜੇ ਤੁਸੀਂ ਇਹਨਾਂ ਦੋਨਾਂ ਨੂੰ ਮਿਲਾ ਕੇ ਦੇਖਦੇ ਹੋ, ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਹੈ CAA ਔਰ NRC, ਜੀ ਉਸ 'ਚ ਜ਼ਾਹਰ ਹੈ ਕਿ ਵੀ ਇਹ ਤਾਂ ਮਿਲੀਅਨਸ ਜਿਹੜੇ ਨੇ ਭਾਰਤ ਦੇ ਵਾਸੀ ਮੁਸਲਮਾਨ, ਉਹਨਾਂ ਨੂੰ ਡੀਫਰੈਂਚਾਈਜ਼ ਕਰਨ ਜਾਂ ਸਟੇਟਲੈਸ ਬਣਾਉਣ ਦੀ ਲਾਈਨ ਹੈ। ਬਿਲਕੁਲ। ਔਰ ਜਦੋਂ ਇਹ ਦੋਨੋਂ ਵਜ਼ੀਰ ਇੱਥੇ ਵੀ ਨੇ ਵਾਸ਼ਿੰਗਟਨ 'ਚ, ਉਦੋਂ ਵੀ ਵਾਲ ਸਟਰੀਟ ਜਰਨਲ ਹੋਏ, ਨਿਊਯਾਰਕ ਟਾਈਮਜ਼ ਹੋਏ, ਵਾਸ਼ਿੰਗਟਨ ਪੋਸਟ ਹੋਏ, ਇਹਦੇ 'ਚ ਲਗਾਤਾਰਤਾ ਦੇ ਨਾਲ ਆਰਟੀਕਲ ਛਪ ਰਹੇ ਨੇ। ਇਹ ਤਾਂ ਨਹੀਂ ਹੈ ਕਿ ਉਹਨਾਂ ਨੂੰ ਪਤਾ ਨਹੀਂ ਹੈ ਕਿ ਵੀ ਹੋ ਕੀ ਰਿਹਾ। ਔਰ ਉਹ ਬੜੀ ਐਰੋਗੈਂਸ ਦੇ ਨਾਲ ਜੈ ਸ਼ੰਕਰ ਜਿਹੜਾ ਉਹ ਵਾਸ਼ਿੰਗਟਨ DC 'ਚ ਬੈਠ ਕੇ ਔਰ ਇਹ ਕਹਿ ਰਿਹਾ ਜੀ ਬਿਲਕੁਲ ਇਹ ਤਿੰਨੋਂ ਹੀ ਇਸ਼ੂ ਨਹੀਂ ਆਏ। ਔਰ ਇਸ ਤੋਂ ਵੀ ਜਿਹਨੂੰ ਤੁਸੀਂ ਕਹੋ ਵੀ ਇੱਕ ਚੋਰੀ ਉੱਤੋਂ ਸੀਨਾ ਜ਼ੋਰੀ, ਹੁਣ ਇੱਕ ਮੀਟਿੰਗ ਜਿਹੜੀ ਜੈ ਸ਼ੰਕਰ ਦੇ ਨਾਲ ਹਾਊਸ ਫੋਰਨ ਰਿਲੇਸ਼ਨਸ ਕਮੇਟੀ ਨੇ ਰੱਖੀ ਹੋਈ ਸੀ, ਉਹਨਾਂ ਦੇ ਚੇਅਰਪਰਸਨ ਨੇ ਔਰ ਉਹਨਾਂ ਦੇ ਮੈਂਬਰ ਹੋਣੇ ਸੀ, ਔਰ ਉਹਨਾਂ ਦੇ ਕਾਂਗਰਸਮੈਨ, ਔਰ ਉਹਨਾਂ ਦੇ ਵਿੱਚ ਕਾਂਗਰਸਵੋਮਨ ਪ੍ਰਮਿਲਾ ਜੈਪਾਲ, ਜਿਨੇ ਕਸ਼ਮੀਰ ਦੇ ਵਿੱਚ ਜਿਹੜੀਆਂ ਪਾਬੰਦੀਆਂ ਲੱਗੀਆਂ ਹੋਈਆਂ ਨੇ, ਇੰਟਰਨੈਟ ਬੰਦ ਹੈ, ਲੋਕਾਂ ਦੀਆਂ ਸਿਵਲ ਲਿਬਰਟੀਜ਼ ਕਰਬ ਕੀਤੀਆਂ ਹੋਈਆਂ, ਇਸ ਦੇ ਉੱਤੇ ਉਹਨੇ ਹਾਊਸ ਦੇ ਵਿੱਚ ਰੈਜ਼ੋਲੂਸ਼ਨ ਲਿਆਂਦਾ ਹੋਇਆ। ਕੋ ਸਪਾਂਸਰ ਨਾਲ ਇੱਕ ਰਿਪਬਲਿਕਨ ਹੈ, ਪਰ ਕਿਉਂਕਿ ਇੰਪੀਚਮੈਂਟ ਵਾਲੀ ਹੀਅਰਿੰਗ ਚੱਲ ਰਹੀ ਸੀ ਔਰ ਉਹ ਹੁਣ ਫਾਈਨਲ ਹੋ ਗਈ ਹੈ, ਔਰ ਉਸ ਤੋਂ ਬਾਅਦ ਕਮਿੰਗ ਵੀਕਸ ਦੇ ਵਿੱਚ ਉਹਨੂੰ ਫਰਦਰ ਡਿਸਕਸ ਕੀਤਾ ਜਾਏਗਾ। ਹੁਣ ਉਹ ਇੱਕ ਇੰਡੀਅਨ ਓਰੀਜਨ ਦੀ ਹੈ, ਹਿੰਦੂ ਲੇਡੀ ਹੈ ਬਾਈ ਬਰਥ, ਲੇਕਿਨ ਇੱਕ ਇਨਸਾਫ ਪਸੰਦ ਹੈ। ਕਿਸੇ ਦੇ ਇਨਸਾਫ ਪਸੰਦ ਹੋਣ ਨਾਲ ਤਾਂ ਕਈ ਵਾਰੀ ਕੋਈ ਜ਼ਰੂਰੀ ਨਹੀਂ ਹੁੰਦਾ ਤੁਹਾਡੇ ਆਪਣੇ ਲੋਕ ਬਾਦਲ ਅਮਰਿੰਦਰ ਬਣ ਸਕਦੇ ਨੇ, ਔਰ ਕੋਈ ਦੂਸਰੇ ਜਿਹੜੇ ਨੇ ਉਹ ਨਿਕਲ ਕੇ ਤੁਹਾਡੀ ਆਵਾਜ਼ ਬਣ ਸਕਦੇ ਨੇ। ਸੋ ਮੈਂ ਸਮਝਦਾ ਹਾਂ ਵੀ ਪ੍ਰਮਿਲਾ ਜੈਪਾਲ ਇੱਕ ਸੱਚਮੁੱਚ ਹੀ ਇੱਕ ਬੋਲਡ ਬਰੇਵ ਔਰਤ ਹੈ। ਉਹਨੇ ਕਿਹਾ ਜੀ ਅਸੀਂ ਗੱਲ ਕਰ ਰਹੇ ਹਾਂ ਬੇਸਿਕ ਲਿਬਰਟੀਜ਼ ਦੀ, ਪੋਲੀਟੀਕਲੀ ਕੀ ਹੈ ਕੀ ਨਹੀਂ ਇਹਦੇ ਨਹੀਂ ਹੈ, ਲੇਕਿਨ ਤੁਸੀਂ ਉਹਨਾਂ ਦੀ ਦਿਲਵਦੀ ਔਰ ਐਰੋਗੈਂਸ ਦੇਖੋ। ਕਿਉਂਕਿ ਜੇ ਅਮਰੀਕਨਾਂ ਦਾ ਐਟੀਟਿਊਡ ਜਿਹੜਾ ਉਹ ਬਿਲਕੁਲ ਹੁਣ ਇਹ ਸੌਦਾ ਵੇਚਣ ਤੇ ਹੀ ਰਹਿ ਗਏ ਨੇ। ਇਹਨਾਂ ਨੇ ਜਿਹੜਾ ਮਾੜਾ ਮੋਟਾ ਉਹ ਬੁਰਕਾ ਪਾਇਆ ਹੋਇਆ ਸੀ ਹਿਊਮਨ ਰਾਈਟਸ ਦਾ, ਉਹ ਵੀ ਉਹਨਾਂ ਨੇ ਵਗਾ ਕੇ ਮਾਰਿਆ ਆਪਣਾ ਲਬਾਦਾ। ਤੇ ਫਿਰ ਉਹਨਾਂ ਨੂੰ ਕੀ ਹੈ, ਉਹਨੇ ਜੈਪਾਲ ਦੇ ਜਿਹੜੀ ਹੈ ਉਸ ਡੈਲੀਗੇਸ਼ਨ ਦੇ ਵਿੱਚ ਸੀ, ਜਿਹੜੀ ਹਾਊਸ ਫੋਰਨ ਰਿਲੇਸ਼ਨਸ ਕਮੇਟੀ ਦਾ ਡੈਲੀਗੇਸ਼ਨ ਚੇਅਰਮੈਨ ਦੀ ਅਗਵਾਈ ਥੱਲੇ ਮਿਲਣਾ ਸੀ। ਇਹਨੇ ਕੰਡੀਸ਼ਨ ਰੱਖ ਦਿੱਤੀ ਜੈ ਸ਼ੰਕਰ ਔਰ ਇਹਦੀ ਐਮਬੈਸੀ ਟੀਮ ਨੇ ਕਿ ਜੀ ਇਹਨੂੰ ਕੱਢੋ, ਕਿ ਜਿਹੜੀ ਹੈ ਇਹ ਨਹੀਂ ਹੋਣੀ, ਕਿਉਂਕਿ ਇਹਨੇ ਰੈਜ਼ੋਲੂਸ਼ਨ ਪੇਸ਼ ਕੀਤਾ ਕਸ਼ਮੀਰ ਦਾ, ਇਹ ਹਿੱਸਾ ਨਹੀਂ ਬਣ ਸਕਦੀ। ਪਰ ਅਮਰੀਕਾ 'ਚ ਵਾਈਟ ਹਾਊਸ ਨੇ ਸੌਦਾ ਵੇਚਣਾ ਹੈ, ਕੋਈ ਹੋਰ ਹੈ, ਇੰਨਾ ਨਹੀਂ ਹੈ। ਜਦੋਂ ਇਸ ਲੈਵਲ ਤੇ ਆ ਜਾਂਦਾ ਫਿਰ ਉਹ ਆਪਣੇ ਕੁਲੀਗਸ ਨਾਲ ਖਲੋਂਦੇ ਨੇ। ਉਹਨਾਂ ਨੇ ਕਿਹਾ ਵੀ ਨਹੀਂ ਤੂੰ ਮਿਲਣਾ ਕਿ ਨਾ ਮਿਲ ਕੋਈ ਗੱਲ ਨਹੀਂ ਹੈ, ਲੇਕਿਨ ਅਸੀਂ ਉਹਨੂੰ ਸਿੰਗਲ ਆਊਟ ਨਹੀਂ ਕਰ ਸਕਦੇ ਡ੍ਰੌਪ ਕਰਨ ਲਈ, ਔਰ ਉਹ ਨਹੀਂ ਮੁਲਾਕਾਤ ਹੋਈ। ਸੋ ਇਹ ਲੈਵਲ ਹੈ ਐਰੋਗੈਂਸ ਦਾ ਕਿ ਹਾਊਸ ਜਿਹੜਾ ਰਿਪਰੈਜ਼ੈਂਟ ਕਰਦਾ ਹੈ ਅਮਰੀਕਨ ਲੋਕਾਂ ਨੂੰ, ਸੈਨੇਟ ਤਾਂ ਇੱਕ ਡਿਫਰੈਂਟ ਬਾਡੀ ਹੈ ਜਿਹੜੀ ਰੀਅਲ ਪਾਵਰ ਹੈ ਲੋਕਾਂ ਦੀ, ਇਹਨੂੰ ਕਹਿੰਦੇ ਹੀ ਹਾਊਸ ਆਫ ਰਿਪਰੈਜ਼ੈਂਟੇਟਿਵਸ ਨੇ, ਕਿ ਇਹਨੂੰ ਨੁਮਾਇੰਦੇ ਨੇ ਲੋਕਾਂ ਦੇ 532 ਦੇ ਕਰੀਬ ਜਿਹੜੇ ਉਹ ਬੈਠ ਕੇ ਉਹ ਜਿਹੜਾ ਸਾਰਾ ਕਰਦੇ ਨੇ। ਹੁਣ ਜੇ ਇਸ ਲੈਵਲ ਤੱਕ ਐਰੋਗੈਂਸ ਹੈ ਕਿ ਵੀ ਈਵਨ ਵਿਦਨ ਅਮਰੀਕਾ ਕਾਂਗਰਸ ਵੂਮਨ ਨੂੰ ਇਹ ਹੱਕ ਨਹੀਂ ਹੈ ਕਿ ਵੀ ਉਹ ਰੈਜ਼ੋਲੂਸ਼ਨ ਕਰ ਸਕੇ ਕਿਸੇ ਮੁੱਦੇ ਦੇ ਉੱਤੇ, ਔਰ ਉਹ ਜਿਹੜਾ ਫੋਰਨਰ ਹੈ ਆਉਣ ਵਾਲਾ ਇੱਥੇ ਜਿਹੜੇ ਇਹਨਾਂ ਦੇ ਕੱਲ ਤੱਕ ਟੁਕੜਿਆਂ ਦੇ ਉੱਤੇ ਸੀਗੇ, ਉਹ ਜਿਹੜਾ ਉਹ ਕਹੇ ਜੀ ਨਹੀਂ ਅਸੀਂ ਮਿਲਣਾ ਹੀ ਨਹੀਂ ਹੈ। ਤੁਸੀਂ ਇਸ ਤੋਂ ਅੰਦਾਜ਼ਾ ਲਾਓ ਵੀ ਐਰੋਗੈਂਸ ਲੈਵਲ ਕੀ ਹੈ ਉਹਨਾਂ ਦਾ ਤਾਂ ਜੋ ਹੈ। ਪਰ ਅਮਰੀਕਨਾਂ ਨੇ ਇਸ ਟਰੰਪ ਐਡਮਿਨਿਸਟ੍ਰੇਸ਼ਨ ਦੇ ਥੱਲੇ ਜਿਹੜੀ ਪ੍ਰੈਸਟੀਜ ਹੈ ਮੁਲਕ ਦੀ, ਜਿਹੜਾ ਉਸ ਦਾ ਇੱਕ ਵਕਾਰ ਹੈ ਇੰਟਰਨੈਸ਼ਨਲੀ ਸੀ, ਇੱਕ ਸੁਪਰ ਪਾਵਰ ਦੇ ਤੌਰ ਤੇ ਔਰ ਇੱਕ ਹਿਊਮਨ ਰਾਈਟਸ ਦੇ ਜਾਇੰਟ ਦੇ ਤੌਰ ਤੇ, ਉਹਨੂੰ ਕਿਸ ਹੱਦ ਤੱਕ ਨੁਕਸਾਨ ਪਹੁੰਚਾਇਆ। ਸੋ ਅਸੀਂ ਇਸ ਸਾਰੇ ਵਰਤਾਰੇ ਦੇ ਉੱਤੇ ਕਮੈਂਟਰੀ ਕਰ ਸਕਦੇ ਹਾਂ, ਹੋਰ ਤਾਂ ਸਾਡੇ ਹੱਥ ਪੱਲੇ ਨਹੀਂ ਹੈ ਕੁਝ ਵੀ।
ਲੇਕਿਨ ਇਹ ਇੱਕ ਨਿਰਾਸ਼ਤਾ ਵਾਲੀ ਗੱਲ ਹੈ ਕਿ ਦੁਨੀਆ ਦੇ ਵਿੱਚ ਜਿੱਥੇ ਮੋਰੈਲਿਟੀ ਦੀ ਗੱਲ, ਹਿਊਮਨ ਰਾਈਟਸ ਦੀ ਗੱਲ ਅੱਜ ਏਲੀਅਨ ਹੁੰਦੀ ਜਾਂਦੀ ਹੈ, ਇੱਕ ਗੈਰ ਹੁੰਦੀ ਜਾਂਦੀ ਹੈ, ਤੇ ਫਿਰ ਇਹੋ ਜਿਹੀਆਂ ਸੁਸਾਇਟੀਜ਼, ਇਹੋ ਜਿਹਾ ਜਿਹੜਾ ਮਾਸ਼ਰਾ ਹੁੰਦਾ ਹੈ, ਉਹ ਫਿਰ ਬਹੁਤੀ ਦੇਰ ਸਰਵਾਈਵ ਨਹੀਂ ਕਰਦੇ। ਫਿਰ ਉਹ ਭਾਵੇਂ ਕੁਦਰਤ ਕੋਈ ਡਿਵਾਈਨ ਜਸਟਿਸ ਆ ਜਾਂਦਾ ਜੀ, ਉਹ ਕੋਈ ਤਬਾਹੀਆਂ ਜਦੋਂ ਸ਼ੁਰੂ ਹੁੰਦੀਆਂ ਨੇ ਫਿਰ ਪਤਾ ਵੀ ਨਹੀਂ ਲੱਗਦਾ ਹੁੰਦਾ ਹੁਣ ਨਿਕਲਦਾ ਕੁਛ, ਤੇ ਫਿਰ ਹੁੰਦਾ ਹੈ ਕਿ ਜੀ ਫਲਾਣੀ ਥਾਂ ਤੋਂ ਇਹ ਚੀਜ਼ ਨਿਕਲੀ ਹੈ, 1500 ਸਾਲ ਪੁਰਾਣੀ ਹੈ, 2000 ਸਾਲ ਪੁਰਾਣੀ ਹੈ, ਅੱਜ ਤੱਕ ਲੱਭ ਰਹੇ ਨੇ ਜੀ ਉਦੋਂ ਕੀ ਹਿਸਟਰੀ ਸੀ, ਕਿਹੜੇ ਬਾਦਸ਼ਾਹ ਦੀ ਹੋਏਗੀ, ਕਿਹੜਾ ਕੀ ਸੀ। ਵੱਡੇ ਵੱਡੇ ਸ਼ਹਿਰ ਥੇ ਬਣ ਜਾਂਦੇ ਨੇ, ਵੱਡੀਆਂ ਵੱਡੀਆਂ ਸਿਵਲਾਈਜੇਸ਼ਨਸ ਜੇ 3-4 ਹਜ਼ਾਰ ਸਾਲ 'ਚ ਹੀ ਦੇਖੋ ਕਿੰਨਾ ਵੱਡਾ ਰੋਮਨ ਐਮਪਾਇਰ, ਜਿਸ ਬਾਰੇ ਕਹਿੰਦੇ ਸੀ ਜੀ ਕਿ ਰੋਮ ਵਾਸ ਨਾਟ ਬਿਲਟ ਇਨ ਅ ਡੇ, ਕਿ ਇੱਕ ਦਿਨ 'ਚ ਤਾਂ ਨਹੀਂ ਬਣਿਆ। ਕਿਸ ਲੈਵਲ ਦੇ ਸਾਡੇ ਖਿੱਤੇ 'ਚ ਮੁਗਲਿਆ ਐਮਪਾਇਰ, ਉਹਦੀ ਆਪਣੀ ਸ਼ਾਨੋ ਸ਼ੌਕਤ ਕਿੱਥੇ ਗਏ ਸਾਰੇ। ਔਰੰਗਾਬਾਦ ਔਰ ਦੂਸਰੇ ਜਾ ਕੇ ਦੇਖੋ ਉਹਦੇ ਜਿਹੜੇ ਆਪਣੇ ਆਪ ਨੂੰ ਡਿਸੈਂਡੈਂਟ ਵੀ ਕਹਿਣ ਵਾਲੇ ਨੇ ਉਹਨਾਂ ਦਾ ਕੀ ਹਾਲ ਹੈ। ਬ੍ਰਿਟਿਸ਼ ਐਮਪਾਇਰ ਬੜਾ ਕਰੰਟ ਸੀ ਜਿਨ੍ਹਾਂ ਬਾਰੇ ਸੀ ਕਿ ਵੀ ਇਹਨਾਂ ਦੇ ਰਾਜ 'ਚ ਸੂਰਜ ਨਹੀਂ ਡੁੱਬਦਾ, ਅੱਜ 3rd ਰੇਟ ਪਾਵਰ ਬਣੀ ਹੋਈ ਹੈ। ਉਹ ਸਾਰੇ ਹੀ ਜਿਹੜੇ ਨੇ ਕਿੱਥੇ ਚਲੇ ਗਏ। ਹੁਣ ਇਹੀ ਹਾਲ ਸੋਵੀਅਤ ਯੂਨੀਅਨ, ਜਿਹਨੇ ਸਭ ਤੋਂ ਪਹਿਲਾਂ ਸਪੇਸ ਦੇ ਵਿੱਚ ਬੰਦਾ ਭੇਜਿਆ, ਜਿਨ੍ਹਾਂ ਦਾ ਇੱਕ ਪੂਰਾ ਬਲਾਕ ਦੁਨੀਆ 'ਚ, ਅਮਰੀਕਾ ਨੂੰ ਇੱਕ ਫੇਅਰ ਸੀ ਕਿ ਸਾਰੀ ਜਿਹੜੀ ਦੁਨੀਆ ਹੈ ਇਹਨਾਂ ਦੀ ਚਪਟ 'ਚ ਜਾ ਰਹੀ ਹੈ। ਔਰ ਉਹਨੂੰ ਈਵਨ ਇਹਨਾਂ ਦਾ ਪ੍ਰੈਜ਼ੀਡੈਂਟ ਰੀਗਨ, ਉਹ ਵੀ ਰਿਪਬਲਿਕਨ ਸੀ, ਉਹ ਕਹਿੰਦਾ ਸੀ ਕਿ ਐਨ ਈਵਲ ਐਮਪਾਇਰ। ਹੁਣ ਉਹ ਜਿਹੜਾ ਈਵਲ ਐਮਪਾਇਰ ਸੀ ਇਵੈਂਚੁਅਲੀ ਕਿੱਥੇ ਗਿਆ, ਗਾਇਬ ਹੋ ਗਿਆ। ਔਰ ਇਹੀ ਹਾਲ ਅਲਟੀਮੇਟਲੀ ਹੁੰਦਾ ਜੇ ਹੁਣ ਅਮਰੀਕਾ ਨੂੰ ਇੱਕ ਮੌਕਾ ਦਿੱਤਾ ਰੱਬ ਨੇ ਕਿ ਉਹ ਇੱਕ ਸੁਪਰ ਪਾਵਰ ਦੇ ਤੌਰ ਤੇ ਜਿਹੜੀਆਂ ਵੈਲਿਊਜ਼ ਅਮਰੀਕਾ ਦੇ ਬੇਸਿਕ ਕਨਸਟੀਟਿਊਸ਼ਨ ਦੇ ਵਿੱਚ, ਇਹਨਾਂ ਦੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਦੇ ਵਿੱਚ ਐਨਸ਼ਰਾਈਨਡ ਨੇ ਕਿ ਭਾਈ ਉਹਨਾਂ ਦੇ ਤੁਸੀਂ ਹਾਫਿਜ਼ ਬਣੋ, ਤੁਹਾਡੇ ਕੋਲ ਮੌਕਾ ਹੈ, ਤੁਹਾਡੇ ਕੋਲ ਸਾਧਨ ਨੇ, ਇੰਨਾ ਵੱਡਾ ਮੁਲਕ 50 ਸਟੇਟਾਂ ਵਾਲਾ ਜਿਹਦੇ ਕੋਲ ਸਾਰੇ ਰਿਸੋਰਸ ਨੇ ਤੁਹਾਡੇ ਕੋਲ ਹੈ, ਦੁਨੀਆ ਤੁਹਾਡੇ ਵੱਲ ਦੇਖ ਰਹੀ ਹੈ। ਤੁਸੀਂ ਜਿਹੜਾ ਇੱਕ ਹੋਪ ਹੋ ਕਿ ਵੀ ਦੁਨੀਆ ਦੇ ਵਿੱਚ ਅਲਟੀਮੇਟਲੀ ਇੱਕ ਐਸੀ ਸੁਸਾਇਟੀ ਹੋਏ ਜਿੱਥੇ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੀ ਡਿਸਕ੍ਰਿਮੀਨੇਸ਼ਨ ਦੇ ਹਰ ਕੋਈ ਪਰਸੂਟ ਆਫ ਹੈਪੀਨੈਸ ਕਰ ਸਕੇ। ਅਮਰੀਕਨ ਡ੍ਰੀਮ ਤਾਂ ਇਹੀ ਹੈ। ਫਿਰ ਉਹਦੇ ਨਾਲ ਹੀ ਜੁੜੀ ਹੋਈ ਗੱਲ ਕਿ ਭਾਈ ਤੁਸੀਂ ਆਪਣਾ ਜਿਹੜਾ ਇੱਕ ਫਿਊਚਰ ਜਿਹੜਾ ਅਮਰੀਕਾ ਬਾਰੇ ਹੁੰਦਾ ਸੀ ਕਿ ਇੱਕ ਆ ਕੇ ਇੱਥੇ ਵੇਟਰ ਦੇ ਤੌਰ ਤੇ ਆਪਣਾ ਕਰੀਅਰ ਸ਼ੁਰੂ ਕਰਦਾ, ਉਹ ਡ੍ਰੀਮ ਕਰ ਸਕਦਾ ਕਿ ਇੱਕ ਦਿਨ ਉਹ ਚੇਨ ਆਫ ਹੋਟਲਸ ਜਿਹੜਾ ਹੈ ਉਹ ਓਨ ਕਰੇਗਾ ਔਰ ਉਹ ਬਣ ਜਾਂਦਾ ਹੈ। ਅਮਰੀਕਾ ਦੇ ਵਿੱਚ ਕੋਈ ਬੌਰਨ ਲਾਰਡ ਨਹੀਂ ਸੀ। ਬ੍ਰਿਟਿਸ਼ ਸੁਸਾਇਟੀ ਤਾਂ ਲਾਰਡ ਔਰ ਐਲੀਟ ਔਰ ਕਲਾਸ ਦੀ ਸੁਸਾਇਟੀ ਸੀ। ਅਮਰੀਕਾ 'ਚ ਇਹੀ ਫਰਕ ਸੀ ਕਿ ਵੀ ਇੱਥੇ ਅਲਟੀਮੇਟਲੀ, ਔਰ ਇਹੀ ਕਾਰਨ ਹੈ ਕਿ ਵੱਡੇ ਤੋਂ ਵੱਡਾ ਬੰਦਾ ਜੇ ਇੱਕ ਡਾਇਰੈਕਟਰ ਹੈ ਕਿਸੇ ਇੰਸਟੀਚਿਊਟ ਦਾ ਤੇ ਉਹ ਆਪ ਆ ਕੇ ਡਸਟਰ ਲੈ ਕੇ ਪਹਿਲਾਂ ਮੇਜ਼ ਸਾਫ਼ ਕਰਦਾ ਹੈ, ਫਿਰ ਬੈਠਦਾ। ਉਹਨੂੰ ਇਹ ਨਹੀਂ ਹੈ ਅੰਗਰੇਜ਼ਾਂ ਵਾਂਗ ਕਿ ਉਹਨੇ ਪੈਰ ਅੱਗੇ ਕਰ ਦਿੱਤੇ, ਕੋਈ ਤਸਮੇ ਬੰਨ ਰਿਹਾ, ਕੋਈ ਦੂਜਾ ਕਰ ਰਿਹਾ, ਜੋ ਕਲੋਨੀਅਲ ਰੂਲਰਸ ਉੱਥੇ ਕਰਦੇ ਸੀ। ਪਰ ਇਸ ਸਾਰੀਆਂ ਦੇ ਨਾਲ ਜੋ ਕੁਝ ਚੱਲ ਰਿਹਾ ਕਰੰਟ 'ਚ, ਔਰ ਅਸੀਂ ਆਪਣੇ ਖਿੱਤੇ ਦੇ ਹਵਾਲੇ ਨਾਲ ਦੇਖ ਰਹੇ ਹਾਂ ਕਿ ਜੇ ਇੰਡੀਆ ਦਾ ਇਹਨਾਂ ਨੂੰ ਹਿਊਮਨ ਰਾਈਟਸ ਰੈਕਡ ਨਜ਼ਰ ਨਹੀਂ ਆਉਂਦਾ, ਇਹਨਾਂ ਨੂੰ ਕਸ਼ਮੀਰ ਜਿਹੜਾ ਬਿਲਕੁਲ ਜਿਹੜੀ ਇਹਨਾਂ ਦੀ ਜ਼ਿੰਮੇਵਾਰੀ ਸੀ ਸਿਕਿਉਰਿਟੀ ਕੌਂਸਲ 'ਚ ਬੈਠਿਆਂ ਵੀ, ਤੇ ਜੇ ਖੁਦ ਟਰੰਪ ਜਿਹੜਾ ਉਸ ਦੀ ਮੀਡੀਏਸ਼ਨ ਦੀ ਗੱਲ ਕਰਦਾ ਸੀ ਤੇ ਅੱਜ ਇਹ ਚੰਗਾ ਸੋਲੂਸ਼ਨ ਲੱਭਿਆ ਕਿ ਵੀ ਜੰਮੂ ਕਸ਼ਮੀਰ ਸਟੇਟ ਨੂੰ ਹੀ ਜਿਹੜਾ ਹੈ ਉਹ ਸਫਾਇਆ ਹਸਤੀ ਤੋਂ ਮਿਟਾ ਦਿੱਤਾ ਹੈ। ਔਰ ਲੋਕਾਂ ਦੀ ਜਿਹੜੀ ਹੈ ਦੁਸ਼ਵਾਰੀ ਇਸ ਹੱਦ ਤੱਕ ਹੈ, ਹੁਣ ਬਹੁਤ ਸਾਰੇ ਕਹਿ ਰਹੇ ਨੇ ਜੀ ਉੱਥੇ ਕਸ਼ਮੀਰ 'ਚ ਨਹੀਂ ਪ੍ਰੋਟੈਸਟ ਹੋ ਰਹੇ। ਉਹ ਤਾਂ ਇੱਕ ਪਾਸੇ ਠੀਕ ਹੈ, ਉਹਨੂੰ ਇਹ ਕਿਹਾ ਜਾ ਰਿਹਾ ਕਿ ਸਾਇਲੈਂਟ ਪ੍ਰੋਟੈਸਟ, ਪਰ ਮੈਂ ਸਮਝਦਾ ਵੀ ਇਹ ਅਜੇ ਵੀ ਉਹ ਸ਼ੌਕ ਹੈ ਜਿਹਦੇ 'ਚੋਂ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਕਿ ਵੀ ਅਸੀਂ ਕੀ ਕਰੀਏ, ਕਿਸ ਪਾਸੇ ਨੂੰ ਜਾਈਏ। ਔਰ ਇਧਰ ਜਿਹੜਾ ਇਹਨਾਂ ਦੇ ਇੰਨੇ ਹੌਸਲੇ ਵਧੇ ਹੋਏ ਨੇ, ਹੁਣ ਜੇ ਦੋਨੋਂ ਮਿਨਿਸਟਰਸ ਇੱਥੋਂ ਗਏ ਤੇ ਜਾ ਕੇ ਉਹਨਾਂ ਨੇ ਜਿਹੜੀ ਰਿਪੋਰਟ ਦਿੱਤੀ ਆਲਰੇਡੀ ਮੀਡੀਆ 'ਚ ਹੈ, ਤੇ ਫਿਰ ਜ਼ਾਹਰ ਹੈ ਕਿ ਵੀ ਜਿਹੜਾ ਇੱਕ ਫੀਅਰ ਉਸ ਖਿੱਤੇ ਦੇ ਵਿੱਚ ਹੈ ਕਿ ਜੀ ਇਧਰਲੇ ਜੰਮੂ ਕਸ਼ਮੀਰ ਦੇ ਨਾਲ ਜਿਹੜੀ ਉਧਰਲੀ ਸਰਹੱਦ ਲੱਗਦੀ ਹੈ ਆਜ਼ਾਦ ਕਸ਼ਮੀਰ ਦੀ, 5 ਥਾਂ ਤੋਂ ਇਹਨਾਂ ਨੇ ਬੈਰੀਅਰ ਹਟਾ ਦਿੱਤੇ ਨੇ। ਔਰ ਇਹ ਚਰਚਾ ਹੈ ਕਿ ਇਹ ਆਜ਼ਾਦ ਕਸ਼ਮੀਰ ਦੇ ਉੱਤੇ ਹਮਲਾ ਕਰ ਸਕਦੇ ਨੇ। ਪਾਕਿਸਤਾਨ ਦੇ ਵੀ ਜਿਹੜਾ ਰਿਸਪੌਂਸ ਹੈ ਜ਼ਾਹਰ ਹੈ ਕਿ ਵੀ ਵਿਲ ਪੇ ਬੈਕ ਇਨ ਕਾਈਂਡ, ਕਿ ਵੀ ਇਹ ਜੁਰਤ ਨਾ ਕਰਨਾ। ਸੋ
ਇਹ ਕਿਉਂਕਿ ਉਹਨਾਂ ਦੀ ਦਿਲਵਦੀ ਜੇ ਤਾਂ ਇੱਥੇ ਇਸ ਲੈਵਲ ਦੇ ਉੱਤੇ ਕੋਈ ਨਾ ਕੋਈ ਚੈੱਕ ਹੁੰਦਾ ਹੈ ਜਾਂ ਹੋਏ ਜੀ ਇੰਟਰਨੈਸ਼ਨਲੀ ਵੀ, ਬੇਸ਼ੱਕ UN ਹਿਊਮਨ ਰਾਈਟ ਕਾਉਂਸਲ ਨੇ ਕਿਹਾ, ਲੇਕਿਨ ਉਹਨੂੰ ਉਹ ਤੋਂ ਪਹਿਲਾਂ ਕਿਹੜੀ ਇਹਨਾਂ ਨੂੰ ਪਰਵਾਹ, ਇਹਨਾਂ ਨੇ ਤਾਂ ਉਹਦੇ ਪਰਚੇ ਉਡਾਏ ਨੇ ਉਹਨਾਂ ਦੇ ਰੈਜ਼ੋਲੂਸ਼ਨਸ ਦੇ। ਤੇ ਫਿਰ ਇਸ ਦਿਲਵਦੀ ਦੇ ਵਿੱਚ ਜੇ ਕੁਝ ਵੀ ਇਸ ਕਿਸਮ ਦੀ ਹਰਕਤ ਇਹ ਕਰਦੇ ਨੇ ਤੇ ਫਿਰ ਜਿਹੜਾ ਇਹ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਅਲਟੀਮੇਟਲੀ ਦਾ ਐਂਡ ਕੀ ਹੋਏਗਾ। ਇਹ ਕੋਈ ਰਵਾਇਤੀ ਜੰਗ ਨਹੀਂ ਹੋਏਗੀ, ਜਿਹੜੀ ਗੱਲ ਇਮਰਾਨ ਖਾਨ ਉਹਨਾਂ ਨੇ ਜਨੀਵਾ ਸਵਿਟਜ਼ਰਲੈਂਡ 'ਚ ਕਹੀ ਵਰਲਡ ਰਿਫਿਊਜੀ ਫੋਰਮ ਦੇ ਉੱਤੇ ਕਿ ਭਾਈ ਦੋਨੋਂ ਨਿਊਕਲੀਅਰ ਪਾਵਰਸ ਨੇ ਔਰ ਇਹ ਸਾਰੇ ਦਾ ਫਿਰ ਅੰਜਾਮ ਕੀ ਹੋਏਗਾ। ਸੋ ਜਦੋਂ ਅਸੀਂ ਇਵਨ ਇਸ ਪਾਸੇ ਵੱਲ ਸੋਚਦੇ ਹਾਂ ਤੇ ਇੱਕ ਖੌਫਨਾਕ, ਭਾਵੇਂ ਬੇਸ਼ੱਕ ਇਹ ਵੀ ਹੈ ਅਸੀਂ ਕਿ ਭਾਈ ਕਨਫਰੰਟੇਸ਼ਨ ਜਾਂ ਦੂਜਾ ਅਸੀਂ ਖਾਲਿਸਤਾਨ ਦੀ ਆਜ਼ਾਦੀ ਦੇ ਹਵਾਲੇ ਨਾਲ ਜਾਂ ਕਸ਼ਮੀਰ ਦੀ ਪਰ ਜਿਸ ਕਿਸਮ ਦਾ ਉੱਥੇ ਮੰਜ਼ਰ ਹੋਏਗਾ ਫਿਰ ਸ਼ਾਇਦ ਇਸ ਕਿਸਮ 'ਚ ਕੋਈ ਜਿੱਤ ਹਾਰ ਵਾਲੀ ਗੱਲ ਨਾਲੋਂ ਜ਼ਿਆਦਾ ਜਿਹੜਾ ਮੰਜ਼ਰ ਹੈ ਉਹ ਤਬਾਹੀ ਦਾ ਹੀ ਹੋਏਗਾ। ਔਰ ਨਿਊਕਲੀਅਰ ਮਾਮਲੇ ਦੀ ਤਬਾਹੀ ਤਾਂ ਜੇ ਤੁਸੀਂ ਅੱਖਾਂ ਬੰਦ ਕਰਕੇ ਇੱਕ ਵਾਰ ਸੋਚੋ ਤੇ ਇਹ ਨਹੀਂ ਹੁੰਦਾ ਕਿ ਵੀ ਫਿਰ ਇੱਕ ਜਨਰੇਸ਼ਨ ਜਾਂ 50-60 ਮਿਲੀਅਨ ਲੋਕ ਇੱਧਰ ਜਾਂ ਉੱਧਰ ਜਾਂ ਸਾਰੇ ਖਿੱਤੇ 'ਚ ਮਰਨਗੇ, ਫਿਰ ਉਸ ਸਾਰੇ 'ਚੋਂ ਅਗਲੀਆਂ ਜਨਰੇਸ਼ਨਾਂ ਵੀ। ਔਰ ਜਿਵੇਂ ਵਰਲਡ ਦੇ ਨਿਊਕਲੀਅਰ ਸਾਇੰਟਿਸਟ ਦਾ ਹੀ ਇਹ ਕਹਿਣਾ ਸੀ ਕਿ ਦੁਨੀਆ 'ਚ ਵੀ ਵਿਦ ਸਟਾਰਵੇਸ਼ਨ ਲੋਕ ਮਰਨਗੇ, ਕਿਉਂਕਿ ਜਿਹੜਾ ਜਿਸ ਕਿਸਮ ਦੀ ਫਿਰ ਉਹ ਪਲਾਂਟੇਸ਼ਨ ਹੁੰਦੀ ਹੈ ਜਾਂ ਦੂਜਾ ਉਹਦਾ ਇਫੈਕਟ ਓਵਰਆਲ ਹੀ ਸਾਰੇ ਖਿੱਤੇ 'ਚ ਹੁੰਦਾ ਹੈ, ਸਕਾਈਜ਼ 'ਚ ਵੀ ਹੁੰਦਾ ਹੈ। ਔਰ ਉਹ ਸਾਰੇ ਖਿੱਤੇ ਜਿੱਥੇ ਦੁਨੀਆ ਦਾ ਚੌਥਾ ਪੰਜਵਾਂ ਹਿੱਸਾ ਹਿਊਮੈਨਿਟੀ ਰਹਿੰਦੀ ਹੈ, ਕਿਸ ਪਾਸੇ ਵੱਲ ਜਾਏਗੀ ਗੱਲ, ਫਿਰ ਕੋਈ ਭੁਲੇਖਾ ਨਹੀਂ ਹੋਣਾ। ਜੀ ਡਾਕਟਰ ਸਾਹਿਬ, ਵੈਰੀ ਸੈਡ। ਇੱਥੇ ਲੈਣੇ ਅਪਡੇਟ ਕਰੀ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨੌਰਥ ਸਟੇਟਾਂ ਦੇ ਲੋਕਾਂ ਦੇ ਸਵੈਰਨੇਨੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।